और जिन्नियां भी रचनावां अज पूरे वर्ल्ड दे विच पंजाबी कम्युनिटी दे विच फेम ने वो सारियां जड़ियां ने इसे घर च लिखियां गईयां ने। ठीक हो गया जी, ठीक है। बिल्कुल उन्हां दीयां यादां इस घर नाल जुड़ियां होईयां ने कि ਉਹਨਾਂ ਦੀ ਸਭ ਤੋਂ ਜਿਹੜੀ ਮਹਾਨ ਜਿਹੜੀ ਰਚਨਾਵਾਂ ਉਹ ਉਸ ਬਾਰੇ ਦੱਸ ਸਕਦੇ ਹੋ ਕੀ ਜੀ? ਉਹ ਸਾਡੀ ਸੀ ਸਭ ਤੋਂ ਵੱਡੀ ਮਹਾਨ ਜਿਨ੍ਹਾਂ ਨੂੰ ਉਹਨਾਂ ਨੂੰ ਸਾਹਿਤਯ ਅਕੈਡਮੀ ਅਵਾਰਡ ਮਿਲਿਆ ਸੀ ਉਹ ਸੀ ਲੂਨਾ। ਲੂਨਾ ਨਾਵਲ ਜਿਹੜਾ ਲਿਖਿਆ ਹਾਂਜੀ ਹਾਂਜੀ ਉਹ ਸਭ ਤੋਂ ਫੇਮਸ ਹੈ। ਹਾਂਜੀ ਠੀਕ ਹੈ। ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸਾਡਾ ਨਦੀਆਂ ਵਿਛੜੇ ਨੀਰਾਂ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸਾਡਾ ਇਹ ਜੀ 1972 ਦੇ ਵਿੱਚ ਜਦੋਂ ਇੰਗਲੈਂਡ ਗਏ ਸੀ ਉੱਥੋਂ ਇੱਕ ਨਾ ਇਹ ਲੈ ਕੇ ਆਏ ਸੀ ਜਿਸ ਤਰ੍ਹਾਂ ਹੁੱਕਾ ਟਾਈਪ ਬਣਿਆ ਹੋਇਆ ਸੀ। ਉਹ ਤੇ ਬੱਚਿਆਂ ਨੇ ਤੋੜਤਾ ਹੁਣ ਇਹੀ ਚੀਜ਼ ਬਚੀ ਹੋਈ ਹੈ। ਇਹ ਕੀ ਸੀਗਾ ਇਹ? ਇਹ ਹੁੱਕਾ ਬਣਿਆ ਹੋਇਆ ਸੀ। ਅੱਛਾ ਹੁੱਕਾ ਸੀਗਾ। ਹਾਂ ਜਿਸ ਤਰ੍ਹਾਂ ਮਤਲਬ ਪੂਰਾ ਬਣਿਆ ਹੋਇਆ ਸੀ ਇਹ ਸੁਰਾਈ ਰਹਿ ਗਈ ਹੋਈ ਹੈ ਉਹਦੇ ਨਾਲ ਜਿਹੜਾ ਸੀ ਉਹ ਚੀਜ਼ਾਂ ਬੱਚਿਆਂ ਨੇ ਤੋੜ ਪਰ ਇਹ ਅਸੀਂ ਸੰਭਾਲ ਕੇ ਰੱਖੀ ਹੋਈ ਹੈ। ਅੱਛਾ ਟੌਪ ਰਹਿ ਗਿਆ। ਹਾਂਜੀ ਟੌਪ ਰਹਿ ਗਿਆ। ਹਾਂਜੀ ਠੀਕ ਹੋ ਗਿਆ ਬਿਲਕੁਲ ਬੜੀ। ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸਾਡਾ ਨਦੀਆਂ ਵਿਛੜੇ ਨੀਰਾਂ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸਾਡਾ ਹੰਝ ਦੀ ਜੂਨੇ ਆਇਆਂ ਦਾ ਸਾਡਾ ਦਿਲ ਜਲਿਆ ਦਿਲਗੀਰਾਂ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਜੀ ਸਭ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜਾ ਕਿ ਇਹ ਜਿਹੜਾ ਮੁਹੱਲਾ ਹੈ ਇਹ ਦਾਰੁਸਲਾਮ ਜਿਹੜਾ ਨਾਮੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਇੱਥੇ ਘਰ ਸੀਗਾ ਤੇ ਅਸੀਂ ਤੁਹਾਨੂੰ ਘਰ ਦਿਖਾਉਣ ਦੀ ਵੀ ਕੋਸ਼ਿਸ਼ ਕਰਦੇ ਹਾਂ ਸ਼ਿਵ ਕੁਮਾਰ ਬਟਾਲਵੀ ਜੀ ਦਾ। ਚਾਹੇ ਕਿ ਘਰ ਨੂੰ ਤੋੜ ਕੇ ਨਵਾਂ ਬਣਾ ਦਿੱਤਾ ਗਿਆ ਹੈ ਤੇ ਇਹ ਜੀ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਜਿਹੜਾ ਘਰ ਸੀਗਾ। ਲੈ ਕੇ ਚੱਲਦੇ ਤੁਹਾਨੂੰ ਅੰਦਰ ਉਹਨਾਂ ਦੇ ਘਰ ਦੇ ਵਿੱਚ ਜਿੱਥੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਉਹ ਬਤੀਤ ਕੀਤੀ। ਇਸ ਦੇ ਨਾਲ ਤੁਹਾਨੂੰ ਉਹਨਾਂ ਦੀਆਂ ਘਰ ਦੇ ਵਿੱਚ ਲੱਗੀਆਂ ਤਸਵੀਰਾਂ ਜਿਹੜੀਆਂ ਕਿ ਉਹਨਾਂ ਦੇ ਖਾਨਦਾਨ ਨੇ ਸੰਭਾਲ ਕੇ ਰੱਖੀਆਂ ਨੇ। ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸਾਹਿਤ ਦੇ ਬਹੁਤ ਹੀ ਮਹਾਨ ਸ਼ਾਇਰ ਜਿਨ੍ਹਾਂ ਦੀ ਪਹਿਚਾਣ ਸਾਰੇ ਵਰਲਡ ਦੇ ਵਿੱਚ ਬਣਾ ਕੇ ਰੱਖੀ ਹੈ ਜੀ। ਇਸ ਟਾਈਮ 547 ਦੀ ਟੀਮ ਜਿਹੜੀ ਹੈ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹੈ। ਇਸ ਦੇ ਨਾਲ ਹੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੇ ਘਰ ਦੇ ਵਿੱਚ ਇਸ ਵੇਲੇ ਨੇ ਇਹ ਰਹਿ ਰਹੇ ਨੇ ਉਹਨਾਂ ਦੇ। ਜੀ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ। ਮੈਂ ਜੀ ਸੀਮਾ ਬਟਾਲਵੀ ਜੀ। ਤੇ ਮੈਂ ਸ਼ਿਵ ਬਟਾਲਵੀ ਜਿਹੜੇ ਸੀ ਉਹ ਮੇਰੇ ਫਾਦਰ ਇਨ ਲਾ ਦੇ ਛੋਟੇ ਬ੍ਰਦਰ ਸੀ। ਜੀ ਮੇਰੇ ਫਾਦਰ ਇਨ ਲਾ ਪਰਿਵਾਰ ਦੇ ਸਭ ਤੋਂ ਵੱਡੇ ਮੁਖੀਆ ਸੀ। ਕੀ ਨਾਮ ਸੀ ਉਹਨਾਂ ਦਾ? ਉਹਨਾਂ ਦਾ ਨਾਮ ਸੀ ਸ਼੍ਰੀ ਦਵਾਰਕਾ ਦਾਸ ਜੀ। ਜੀ ਹਾਂਜੀ। ਸ਼ਿਵ ਕੁਮਾਰ ਬਟਾਲਵੀ ਦੇ ਫਾਦਰ ਸਾਹਿਬ ਦਾ ਕੀ ਨਾਮ? ਉਹਨਾਂ ਦਾ ਨਾਮ ਸੀ ਪੰਡਿਤ ਕਿਸ਼ਨ ਗੋਪਾਲ ਜੀ। ਕਿਸ਼ਨ ਗੋਪਾਲ ਜੀ। ਕਿਸ਼ਨ ਗੋਪਾਲ ਜੀ। ਠੀਕ ਹੋ ਗਿਆ। ਹਾਂਜੀ ਇਹ ਉਹਨਾਂ ਦਾ ਜੱਦੀ ਘਰ ਹੈ। ਹਾਂਜੀ ਹਾਂਜੀ ਜਨਮ ਤੇ ਉਹਨਾਂ ਦਾ ਬੜਾ ਪਿੰਡ ਜਰਪਾ ਜਿਹੜਾ ਵਾ ਹਾਂਜੀ। ਉੱਥੇ ਪਾਕਿਸਤਾਨ ਉਸ ਤੋਂ ਬਾਅਦ 47 ਦੀ ਵੰਡ ਤੋਂ ਬਾਅਦ ਜਦੋਂ ਬਟਾਲੇ ਉਹ ਆਏ ਨੇ ਤੇ ਉਹ ਇਸੇ ਘਰ 'ਚ ਹੀ ਰਹੇ। ਇਸੇ ਘਰ 'ਚ ਉਹਨਾਂ ਨੇ ਸਾਰੀਆਂ ਰਚਨਾਵਾਂ ਲਿਖੀਆਂ ਨੇ। ਪਲੱਸ ਬਾਅਦ ਦੀ ਜਿਹੜੀ ਵੀ ਬਚਪਨ ਤੋਂ ਲੈ ਕੇ ਤੇ ਆਪਣਾ ਐਂਡ ਤੱਕ ਜਿਹੜੇ ਨੇ ਇਸ ਘਰ ਦੇ ਵਿੱਚ ਹੀ ਰਹੇ ਨੇ। ਔਰ ਜਿੰਨੀਆਂ ਵੀ ਰਚਨਾਵਾਂ ਅੱਜ ਪੂਰੇ ਵਰਲਡ ਦੇ ਵਿੱਚ ਪੰਜਾਬੀ ਕਮਿਊਨਿਟੀ ਦੇ ਵਿੱਚ ਫੇਮ ਨੇ ਉਹ ਸਾਰੀਆਂ ਜਿਹੜੀਆਂ ਨੇ ਇਸੇ ਘਰ 'ਚ ਲਿਖੀਆਂ ਗਈਆਂ ਨੇ। ਠੀਕ ਹੋ ਗਿਆ ਜੀ, ਠੀਕ। ਬਿਲਕੁਲ ਉਹਨਾਂ ਦੀਆਂ ਯਾਦਾਂ ਇਸ ਘਰ ਨਾਲ ਜੁੜੀਆਂ ਹੋਈਆਂ ਨੇ ਕਿ ਉਹਨਾਂ ਦੀ ਸਭ ਤੋਂ ਜਿਹੜੀ ਮਹਾਨ ਜਿਹੜੀ ਰਚਨਾਵਾਂ ਉਹ ਉਸ ਬਾਰੇ ਦੱਸ ਸਕਦੇ ਹੋ ਕੀ? ਉਹ ਸਾਡੀ ਸੀ ਸਭ ਤੋਂ ਵੱਡੀ ਮਹਾਨ ਜਿਨ੍ਹਾਂ ਨੂੰ ਉਹਨਾਂ ਨੂੰ ਸਾਹਿਤਯ ਅਕੈਡਮੀ ਅਵਾਰਡ ਮਿਲਿਆ ਸੀ ਉਹ ਸੀ ਲੂਨਾ ਨਾਵਲ ਜਿਹੜਾ ਲਿਖਿਆ। ਹਾਂਜੀ ਹਾਂਜੀ ਉਹ ਸਭ ਤੋਂ ਫੇਮਸ ਹੈ। ਹਾਂਜੀ ਠੀਕ ਹੈ। ਲਓ ਜੀ ਇੱਕ ਵਾਰੀ ਫਿਰ ਅਸੀਂ ਸ਼ਿਵ ਕੁਮਾਰ ਬਟਾਲਵੀ ਸਾਹਿਬ ਤੇ ਸਾਨੂੰ ਬੜਾ ਸੁਭਾਗ ਪ੍ਰਾਪਤ ਹੋਇਆ ਜੀ। ਅਸੀਂ ਵੀਡੀਓ ਕਰਨ ਆਏ ਸੀ ਇੱਥੇ ਤੇ ਮੇਰਾ ਮਨ ਕੀਤਾ ਕਿ ਮੈਂ ਉਸ ਮਹੱਲੇ ਦੇ ਵਿੱਚ ਦਾਰੁਸਲਾਮ ਮਹੱਲਾ ਜਿੱਥੇ ਸ਼ਿਵ ਕੁਮਾਰ ਬਟਾਲਵੀ ਨੇ ਬੜਾ ਪਿੰਡ ਜਰਪਾਲ ਤੋਂ ਆ ਕੇ ਆਪਣੀ ਬਾਕੀ ਜ਼ਿੰਦਗੀ ਬਤੀਤ ਕੀਤੀ ਹੈ ਤੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਣਾ ਖੁਸ਼ਕਿਸਮਤ ਕਿ ਮੈਂ ਉਹਨਾਂ ਦੇ ਮਹੱਲੇ 'ਚ ਮੌਜੂਦ ਹਾਂ ਤੇ ਅਸੀਂ ਕੋਸ਼ਿਸ਼ ਕਰਾਂਗੇ ਇਸ ਵੀਡੀਓ ਨੂੰ ਜਿਹੜੀ ਆ ਇਸ ਦੇ ਨਾਲ ਅਟੈਚ ਕਰਨ ਦੀ। ਬਹੁਤ ਧੰਨਵਾਦ, ਸ਼ੁਕਰੀਆ ਜੀ।
ਇਹ ਉਹਨਾਂ ਦੀ ਆਪਣੀ ਨਿਸ਼ਾਨੀ ਹੈ ਅੱਛਾ, ਜਿਹੜੀ ਕਿ ਇੰਗਲੈਂਡ ਗਏ ਸੀ 1972 ਦੇ ਵਿੱਚ। ਇਹਦੇ ਬਾਰੇ ਦੱਸੋ ਕੀ ਜੀ। ਇਹ ਜੀ 1972 ਦੇ ਵਿੱਚ ਜਦੋਂ ਇੰਗਲੈਂਡ ਗਏ ਸੀ ਉੱਥੋਂ ਇੱਕ ਨਾ ਇਹ ਲੈ ਕੇ ਆਏ ਸੀ ਜਿਸ ਤਰ੍ਹਾਂ ਹੁੱਕਾ ਟਾਈਪ ਬਣਿਆ ਹੋਇਆ ਸੀ। ਅੱਛਾ। ਉਹ ਤੇ ਬੱਚਿਆਂ ਨੇ ਤੋੜਤਾ, ਹੁਣ ਇਹੀ ਚੀਜ਼ ਬਚੀ ਹੋਈ ਹੈ। ਇਹ ਕੀ ਸੀਗਾ ਇਹ ਹੈ ਕੀ ਇਹ ਸੀਗਾ? ਹੁੱਕਾ ਬਣਿਆ ਹੋਇਆ ਸੀ। ਅੱਛਾ, ਹੁੱਕਾ ਸੀਗਾ। ਹਾਂ, ਜਿਸ ਤਰ੍ਹਾਂ ਮਤਲਬ ਪੂਰਾ ਬਣਿਆ ਹੋਇਆ ਸੀ। ਇਹ ਸੁਰਾਈ ਰਹਿ ਗਈ ਹੋਈ ਹੈ, ਉਹਦੇ ਨਾਲ ਜਿਹੜਾ ਸੀ ਉਹ ਚੀਜ਼ਾਂ ਬੱਚਿਆਂ ਨੇ ਤੋੜ, ਪਰ ਇਹ ਅਸੀਂ ਸੰਭਾਲ ਕੇ ਰੱਖੀ ਹੋਈ ਹੈ। ਅੱਛਾ ਅੱਛਾ, ਟੌਪ ਰਹਿ ਗਿਆ ਉਹਦਾ। ਹਾਂਜੀ, ਟੌਪ ਰਹਿ ਗਿਆ। ਹਾਂਜੀ, ਠੀਕ ਹੋ ਗਿਆ। ਬਿਲਕੁਲ। ਬੜੀ ਵਧੀਆ। ਇਸ ਦੇ ਨਾਲ ਨਾਲ ਜੀ ਦੀ ਪੰਜਾਬੀ ਦੇ ਸਰਮੋਰ ਗਾਇਕ ਗੁਰਦਾਸ ਮਾਨ ਜੀ, ਸਰਦਾਰ ਨਵਜੋਤ ਸਿੰਘ ਜੀ ਸਿੱਧੂ ਸਾਹਿਬ, ਔਰ ਸਭ ਤੋਂ ਵੱਡੀ ਜਿਹੜੀ ਬਟਾਲੇ ਦੀ ਪਹਿਚਾਣ ਜਿਹੜੀ ਹੈ ਵੇਰਿੰਗ ਜੂਨੀਅਰ ਕ੍ਰਿਸਚੀਅਨ ਕਾਲਜ ਦੀ ਜਿਹੜੀ ਚਰਚ ਹੈ, ਇਹ ਜਿਹੜੀ ਹੈ ਜੀ ਉਹ ਵੀ ਉਹਦੀ ਤਸਵੀਰ ਇਹਦੇ ਘਰ ਦੇ ਵਿੱਚ ਹੈ ਜੀ। ਤੇ ਆਸ ਕਰਦੇ ਆ ਕਿ ਇਹ ਚੀਜ਼ ਤੁਹਾਨੂੰ ਪਸੰਦ ਆਵੇਗੀ ਜੀ। ਬਹੁਤ ਧੰਨਵਾਦ, ਸ਼ੁਕਰੀਆ ਜੀ। ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਸਾਡਾ ਨਦੀਆਂ ਵਿਛੜੇ ਨੀਰਾਂ ਦਾ। ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਸਾਡਾ ਹੰਝ ਦੀ ਜੂਨੇ ਆਇਆਂ ਦਾ। ਸਾਡਾ ਦਿਲ ਜਲਿਆ ਦਿਲਗੀਰਾਂ ਦਾ। ਕੀ ਪੁੱਛਦੇ ਹੋ ਹਾਲ ਫਕੀਰਾਂ ਦਾ।